पंजाब च कोरोना वायरस अपने पैर फैला रहा है। अजिहे च पंजाब सरकार वालों कई नियम लागू किए गए हैं। इस दे नाल ही एयरलाइनां च भी कोरोना के मद्देनज़र काफ़ी एहतियात वरती जा रही है। इस दे नाल ही देश विदेश जाने वाले यात्रियों को काफ़ी दिक्कतों का सामना करना पै रहा है, जिस करके कई बार यात्रा करने वाले यात्री हंगामा कर देंगे ने। कुछ अजिहा ही नज़ारा हुण अमृतसर के श्री गुरु रामदास एयरपोर्ट से वेखण नूं मिलिया, जिथे कैनेडा जाने वाले यात्रियों को उस समय हंगामा कर दिता गया ਜਦੋਂ ਉਹਨਾਂ ਨੂੰ 에ਅਰਪੋਰਟ ਤੋਂ ਕੈਨੇਡਾ ਦੀ ਫਲਾਈਟ ਬੈਠਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਯਾਤਰੀਆਂ ਦਾ ਪਾਰਾ ਉਦੋਂ ਹੋਰ ਵੱਧ ਗਿਆ ਜਦੋਂ ਸਪਾਈਸ ਜੈਟ ਵੱਲੋਂ ਉਹਨਾਂ ਨੂੰ ਵੱਖ-ਵੱਖ ਤਰਕ ਦਿੱਤੇ ਗਏ। ਉਧਰ ਮੌਕੇ ਤੇ ਪਹੁੰਚੇ ਅੰਮ੍ਰਿਤਸਰ ਸਾਂਸਦ ਗੁਰਜੀਤ ਔਜਲਾ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰਵਾਈ ਜਾਏਗੀ ਅਤੇ ਮਾਮਲਾ ਦਰਜ ਕੀਤਾ ਜਾਵੇਗਾ। ਇਹ ਮਾਮਲਾ ਦੇ ਪੇਰੈਂਟਸ ਦੇ ਬੱਚੇ ਇੱਥੇ ਖੜੇ ਨੇ। ਅੱਜ 20 ਤਰੀਕ ਹੋ ਗਈ ਹੈ ਔਰ ਇਹਨਾਂ ਦੀਆਂ ਕੱਲ ਫਲਾਈਟ ਸੀ। ਅੰਮ੍ਰਿਤਸਰ ਤੋਂ ਟੋਰਾਂਟੋ ਫਲਾਈਟ ਦੀਆਂ ਟਿਕਟਾਂ ਬੁੱਕ ਕੀਤੀਆਂ ਗਈਆਂ ਔਰ ਡਾਇਰੈਕਟ ਫਲਾਈਟ ਕਹਿ ਕੇ ਬੁੱਕ ਕੀਤੀਆਂ। 1 ਤਰੀਕ ਦੀਆਂ ਕਰੀਬ ਟਿਕਟਾਂ ਨੇ ਜਾਣ ਦੀਆਂ। ਫਿਰ ਇਹਨਾਂ ਨੂੰ 2 ਦਿਨ ਪਹਿਲਾਂ ਇਨਫੋਰਮੇਸ਼ਨ ਆਉਂਦੀ ਹੈ ਕਿ ਤੁਹਾਨੂੰ ਪੇਪਰ ਦਿਓ, ਤੁਹਾਨੂੰ ਰਾਤ 'ਚ ਫਲਾਈਟ ਰੁਕ ਕੇ ਜਾਣੀ ਹੈ। ਸਪਾਈਸ ਜੈਟ ਦੀ ਡਾਇਰੈਕਟ ਫਲਾਈਟ ਚਾਰਟਰਡ ਜਿਹੜੀ ਅੰਮ੍ਰਿਤਸਰ ਟੂ ਟੋਰਾਂਟੋ ਵੀ ਤੁਹਾਡੀ ਰਿਆਦ ਰੁਕ ਕੇ ਜਾਏਗੀ ਔਰ ਉੱਥੇ ਯੂਏਈ ਦਾ ਤੁਹਾਨੂੰ ਵੀਜ਼ਾ ਚਾਹੀਦਾ। ਹੁਣ ਪਰਸੋਂ ਇਹਨਾਂ ਕੋਲ ਪੇਪਰ ਕਲੈਕਟ ਕੀਤੇ ਏਜੰਟ ਨੇ। ऑनलाइन कल फ्लाइटा शुरू हो गई, भेजनिया इन्हें शुरू करती है क्योंकि उन्होंने तो चार्ट बनया होंगे फ्लाइट का। वो जो रुक के उत्थे जानी सी, हुण वीज़े इन्हों के आए लेट, ये कल के 4 बजे के आए आ। हुण इन्हों का कसूर कोई नहीं, ये तो पैसे दे चुके हैं, इत्थे एयरलाइन भी दे चुके हैं। कैनेडा अगे जिथे क्वारंटाइन 14 दिन होना वो भी भर चुके पैसे। हुण दोवें पैसे इन्हों के गए। हुण एयरलाइन ने भी इन्हों मतलब कहा भी साडे कोल कुछ नहीं हैगा। दूजे भी गए। हुण 2-2 2.5 लाख रुपया एक पढ़ने वाला बच्चा किद्दां माँ बाप ਜਿਹੜੇ ਉਹ ਅਲਾਉ ਨਹੀਂ ਕਰ ਸਕਦੇ, ਇੰਨੀ ਗੁੰਜਾਇਸ਼ ਹੀ ਨਹੀਂ ਹੁੰਦੀ। ਕਾਰਨ ਕੀ ਦੱਸ ਰਿਹਾ ਹੈ ਕਿ ਕਿਉਂ ਉਹਨਾਂ ਦਾ ਰਿਜੈਕਟ ਕੀਤਾ? ਮਿਸ ਮੈਨੇਜਮੈਂਟ ਦੋਵਾਂ ਦੀ, 에ਅਰਲਾਈਨ ਵਾਲਿਆਂ ਦੀ ਵੀ ਤੇ ਏਜੰਟਾਂ ਦਾ ਵੀ। ਤੇ ਮੈਂ ਦੱਸਣਾ ਚਾਹੁੰਦਾ ਕਾਰਵਾਈ ਹੋਊਗੀ, ਕਾਨੂੰਨੀ ਕਾਰਵਾਈ ਹੋ, ਪਰਚੇ ਦਰਜ ਕਰਾਉਂਗਾ ਦੋਵਾਂ ਦੀ, ਨਾਲ 에ਅਰਲਾਈਨ ਤੇ ਨਾਲ ਉਹਨਾਂ ਤੇ। ਪਰ ਸਰ ਬੱਚੇ ਹੁਣ ਜਾ ਸਕਣਗੇ? ਹਾਂ ਜਾਣਗੇ। ਉਹ ਬੱਚੇ ਥੋੜਾ ਨਾ ਰੁਕਣੇ। ਗੱਲ ਤੇ ਮਸਲਾ ਇਹ ਵੀ ਟਿਕਟ ਜਿਹੜੀ ਆ ਉਹ ਕਿੰਨੇ ਭਰਪਾਈ ਕਰਨੀ। ਇਹਨਾਂ ਦੀ ਪਰੇਸ਼ਾਨੀ ਰਾਤ ਅੱਜ ਮੇਰਾ ਖਿਆਲ ਹੋਰ 2-4 ਘੰਟਿਆਂ ਨੂੰ 24 ਘੰਟੇ ਹੋਏ ਨੇ ਇਹਨਾਂ ਨੂੰ ਖੜਿਆ ਨੂੰ ਇੱਥੇ 4 ਵਜੇ ਤੱਕ ਸਰ। ਸੋ ਇਹਦਾ ਇਹਨਾਂ ਨੂੰ ਹੁਣ ਸਾਰੇ ਡਾਇਰੈਕਟਰ ਸਾਰੇ ਜਿਹੜੇ ਇਹਨਾਂ ਦੇ 에ਅਰਲਾਈਨ ਵਾਲੇ ਨਾਲ ਪੁਲਿਸ ਅਫਸਰ ਖੜੇ ਆ, ਇਹਨਾਂ ਨੂੰ ਸਾਰਿਆਂ ਨੂੰ ਬੁਲਾਇਆ। ਹੁਣ ਆਮੋ ਸਾਹਮਣੇ ਗੱਲ ਕਰਦੇ ਆ ਵੀ ਕੀ ਮਸਲਾ ਹੈ। ਫਿਕਰ ਨਹੀਂ ਕਰ। ਦੱਸ ਦੇ ਕਿ ਪੰਜਾਬ ਦੇ ਵੱਖ-ਵੱਖ ਥਾਵਾਂ ਤੋਂ ਅੰਮ੍ਰਿਤਸਰ 에ਅਰਪੋਰਟ ਪਹੁੰਚੇ ਇੱਥੇ ਆਉਣ ਮਗਰੋਂ ਉਹਨਾਂ ਨੂੰ ਫਲਾਈਟ 'ਚ ਬੈਠਣ ਨਹੀਂ ਦਿੱਤਾ ਗਿਆ। ਇਹਨਾਂ ਯਾਤਰੀਆਂ ਨੇ ਦੱਸਿਆ ਕਿ ਉਹਨਾਂ ਨੇ ਅੰਮ੍ਰਿਤਸਰ ਤੋਂ ਕੈਨੇਡਾ ਜਾਣਾ ਸੀ ਅਤੇ ਉਹ ਇੱਥੇ ਕੱਲ ਸ਼ਾਮ ਤੋਂ ਬੈਠੇ ਹੋਏ ਨੇ ਅਤੇ ਕੈਨੇਡਾ ਦੀ ਫਲਾਈਟ ਚਲੀ ਵੀ ਗਈ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਉਹਨਾਂ ਨੇ ਟਿਕਟ ਬੁੱਕ ਕਰਵਾਈਆਂ ਸੀ ਤਾਂ ਸਿੱਧੇ ਕੈਨੇਡਾ ਦੀ ਫਲਾਈਟ ਸੀ, ਪਰ ਬੀਤੀ ਸਵੇਰ ਉਹਨਾਂ ਨੂੰ 에ਅਰਲਾਈਨ ਦਾ ਫੋਨ ਆਇਆ ਕਿ ਫਲਾਈਟ ਦੁਬਈ ਹੋ ਕੇ ਜਾਵੇਗੀ, ਇਸ ਲਈ ਉਹਨਾਂ ਦਾ ਦੁਬਈ ਵੀਜ਼ਾ ਵੀ ਜ਼ਰੂਰੀ ਹੈ। ਗੱਲ ਅੱਗੇ ਦੱਸਦੇ ਆ ਪਰੇਸ਼ਾਨ ਲੋਕਾਂ ਨੇ ਕਿਹਾ ਕਿ ਸਾਰੀਆਂ ਫਾਰਮੈਲਿਟੀ ਪੂਰੀ ਕਰਨ ਤੋਂ ਬਾਅਦ ਉਹ 에ਅਰਪੋਰਟ ਪਹੁੰਚੇ ਤਾਂ ਪਤਾ ਲੱਗਿਆ ਕਿ ਕੈਨੇਡਾ ਲਈ ਛੋਟੀ ਫਲਾਈਟ ਹੈ ਅਤੇ ਟਿਕਟਾਂ ਜ਼ਿਆਦਾ ਲੋਕਾਂ ਦੀ ਹੈ ਤੇ ਓਵਰਲੋਡਿੰਗ ਕਰਕੇ 에ਅਰਲਾਈਨ ਵਾਲੇ ਵੱਖ-ਵੱਖ ਬਹਾਨੇ ਲਗਾ ਰਹੇ ਨੇ। ਨਾਲ ਹੀ ਲੋਕਾਂ ਨੇ ਕਿਹਾ ਕਿ ਹੁਣ 에ਅਰਲਾਈਨ ਨਾ ਤਾਂ ਉਹਨਾਂ ਨੂੰ ਜਾਣਕਾਰੀ ਦੇ ਰਹੀ ਹੈ ਕਿ ਅਗਲੀ ਫਲਾਈਟ ਕਦੋਂ ਹੈ ਤੇ ਨਾ ਹੀ ਪੈਸੇ ਰਿਫੰਡ ਦੇ ਰਹੀ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਟੋਰਾਂਟੋ ਜਾਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਤੋਂ ਕੋਰੋਨਾ ਦੀ ਰਿਪੋਰਟ ਮੰਗੀ ਗਈ ਸੀ, ਉਹਨਾਂ ਕੋਲ ਨੈਗੇਟਿਵ ਰਿਪੋਰਟ ਸੀ, ਪਰ 에ਅਰਲਾਈਨ ਵੱਲੋਂ ਇਹ ਕਿਹਾ ਗਿਆ ਸੀ ਕਿ ਕਲਰ ਪ੍ਰਿੰਟ ਚਾਹੀਦਾ ਹੈ। ਫਿਰ ਉਹ 5 ਮਿੰਟ ਵਿੱਚ ਕਲਰ ਪ੍ਰਿੰਟ ਲੈ ਆਵੇ, ਪਰ ਫਿਰ ਉਹਨਾਂ ਨੇ ਕਿਹਾ ਕਿ ਫਲਾਈਟ ਜਾ ਚੁੱਕੀ ਹੈ, ਪਰ ਉਦੋਂ ਤੱਕ ਫਲਾਈਟ ਉੱਥੇ ਹੀ ਸੀ, ਉਹਨਾਂ ਨੂੰ ਝੂਠ ਬੋਲਿਆ ਗਿਆ। ਇਸ ਮਾਮਲੇ ਤੇ ਅੰਮ੍ਰਿਤਸਰ ਦੇ ਸਾਂਸਦ ਗੁਰਜੀਤ ਔਜਲਾ ਨੇ ਮੌਕੇ ਤੇ ਪਹੁੰਚ ਕੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਇਸ ਮਾਮਲੇ 'ਚ ਕਾਰਵਾਈ ਕੀਤੀ ਜਾਵੇਗੀ ਅਤੇ 에ਅਰਲਾਈਨ ਤੇ ਕੇਸ ਦਰਜ ਕੀਤਾ ਜਾਵੇਗਾ। ਕੀ ਨਾਮ ਹੈ? ਮੇਰਾ ਨਾਮ ਤਨੀਤ ਕੌਰ ਹੈ। ਕਿੱਥੋਂ ਦੇ ਰਹਿਣ ਵਾਲੇ ਹੋ? ਅਸੀਂ ਕੈਥਲ ਜ਼ਿਲ੍ਹੇ ਦੇ ਰਹਿਣ ਵਾਲੇ ਹਾਂ। ਤਾਂ ਅੰਮ੍ਰਿਤਸਰ 에ਅਰਪੋਰਟ ਤੇ ਫਸੇ ਹੋ, ਕੀ ਕਾਰਨ ਹੈ? ਇਹਦਾ ਇਹ ਕਾਰਨ ਹੈ ਕਿ ਅਸੀਂ ਮਤਲਬ ਇਹਨਾਂ ਨੇ ਮੈਨੂੰ ਬੋਲਿਆ ਕਿ ਜਿਹੜੀ ਤੁਹਾਡੀ ਕਰੋਨਾ ਰਿਪੋਰਟ ਹੈ ਮੇਰੀ ਨੈਗੇਟਿਵ ਵੀ ਆਈ ਹੋਈ ਹੈ ਤੇ ਇਹਨਾਂ ਨੇ ਕਿਹਾ ਵੀ ਤੁਸੀਂ ਮਤਲਬ ਬਲੈਕ ਪ੍ਰਿੰਟ ਕਰਾਇਆ ਹੋਇਆ ਤੇ ਤੁਸੀਂ ਕਲਰਫੁਲ ਲੈ ਕੇ ਆਓ। ਤੇ ਮੈਂ ਦੋਨੋਂ ਪ੍ਰਿੰਟ ਕਰਵਾਏ ਹੋਏ ਸੀ ਤੇ ਮੇਰਾ ਜਿਹੜਾ ਕਲਰਫੁਲ ਸੀ ਉਹ ਮੇਰਾ ਕਾਰ ਵਿੱਚ ਰਹਿ ਗਿਆ ਸੀ ਤੇ ਸਿਰਫ 10 ਮਿੰਟ ਦਾ ਫਰਕ ਸੀ ਤੇ ਮੇਰੇ ਬੜੇ ਪਾਪਾ ਨੇ ਮੈਨੂੰ ਲਿਆ ਕੇ ਵੀ ਦੇ ਦਿੱਤੀ ਤੇ ਉਹਨਾਂ ਤੱਕ ਇਹਨਾਂ ਨੇ ਕਿਹਾ ਵੀ ਤੁਹਾਡੀ ਫਲਾਈਟ ਜਿਹੜੀ ਹੈ ਨਾ ਅੱਜ ਆ ਚੁੱਕੀ ਹੈ। ਕਿੱਥੇ ਜਾਣਾ ਸੀ ਤੁਸੀਂ? ਮੈਂ ਅੰਮ੍ਰਿਤਸਰ ਤੋਂ ਟੋਰਾਂਟੋ ਜਾਣਾ ਸੀ। ਤਾਂ ਫਲਾਈਟ ਗਈ ਸੀ ਕਿ ਨਹੀਂ ਗਈ ਸੀ? ਨਹੀਂ, ਉਹਨਾਂ ਤੱਕ ਫਲਾਈਟ ਨਹੀਂ ਗਈ ਸੀ। ਫਲਾਈਟ ਲਗਭਗ 2 ਵਜੇ 1 ਵਜੇ ਕਹਿ ਰਹੇ ਨੇ ਕਿ 1 ਵਜੇ ਫਲਾਈਟ ਗਈ ਹੈ। ਤਾਂ ਹੁਣ ਮੰਗ ਕੀ ਕਰਦੇ ਹੋ? ਮੰਗ ਇਹ ਕਹਿ ਰਹੇ ਨੇ ਕਿ ਮਤਲਬ ਤੁਹਾਨੂੰ ਹੁਣ ਰਿਫੰਡ ਨਹੀਂ ਅਸੀਂ ਕਰਨੀ ਹੈਗੀ, ਵੀ ਸਾਡਾ ਕੋਈ ਇਸ਼ੂ ਨਹੀਂ ਹੈਗਾ ਇਹਦੇ ਵਿੱਚ। ਜੋ ਹੈ ਤੁਹਾਡੇ ਮਤਲਬ ਏਜੰਟ ਨਾਲ ਗੱਲ ਕਰੋ, ਉਹੀ ਤੁਹਾਨੂੰ ਮਤਲਬ ਮਨੀ ਰਿਫੰਡ ਕਰਕੇ ਦੇਣਗੇ। ਤੁਹਾਨੂੰ ਇਹ ਰੀਜ਼ਨ ਵੈਲਿਡ ਲੱਗਦਾ ਕਿ ਬਹਾਨੇਬਾਜ਼ੀ? ਇਹ ਬਹਾਨੇਬਾਜ਼ੀ ਲੱਗਦੀ ਪਈ ਹੈ, ਇਨਵੈਲਿਡ ਰੀਜ਼ਨ ਹੈ। ਤੁਹਾਨੂੰ ਕਿੰਨੇ ਬੱਚੇ ਫਸੇ ਹੋਏ ਤੁਹਾਡੇ ਨਾਲ? ਲਗਭਗ 70 ਬੱਚੇ ਫਸੇ ਹੋਏ ਸਾਡੇ ਨਾਲ। ਉਹ ਬਾਕੀ ਬੱਚੇ ਅੰਦਰ ਨੇ? ਹਾਂਜੀ, ਬਾਕੀ ਬੱਚੇ ਅੰਦਰ ਨੇ।
ਮੈਂ ਬਸ ਇਹ ਕਹਿਣਾ ਚਾਹਾਂਗੀ ਕਿ ਸਾਨੂੰ ਮਤਲਬ ਪੈਸੇ ਰਿਫੰਡ ਨਹੀਂ ਚਾਹੀਦੇ ਹੈਗੇ, ਸਾਨੂੰ ਡਾਇਰੈਕਟ ਫਲਾਈਟ ਕਰਾ ਕੇ ਦੇਣ ਤੇ ਅਸੀਂ ਉੱਥੇ ਜਾਣਾ ਹੈ ਜਿੱਥੇ ਸਾਨੂੰ ਬੋਲਿਆ ਗਿਆ ਹੈ। ਤੇ ਔਰ ਸਾਨੂੰ ਇਹ ਵੀ ਨਹੀਂ ਦੱਸਿਆ ਗਿਆ ਹੈਗਾ ਅਸੀਂ ਇੰਨੀਆਂ ਫੀਸਾਂ ਭਰੀਆਂ ਨੇ ਤੇ ਉਹ ਅਸੀਂ ਕਿੱਥੋਂ ਭਰਾਂਗੇ, ਨਾਲੇ ਸਾਡੇ ਕੁਆਰੰਟੀਨ ਦੇ ਜਿਹੜੇ 2-2 ਲੱਖ ਰੁਪਏ ਭਰਿਆ ਪਿਆ ਤੇ ਉਹਦੀ ਭਰਪਾਈ ਕੌਣ ਕਰੇਗਾ। ਹੁਣ ਬਸ ਸਾਨੂੰ ਇਹੀ ਹੈ ਕਿ ਸਾਡੀ ਜਿਹੜੀ ਟਿਕਟ ਹੈ ਉਹ ਡਾਇਰੈਕਟ ਹੋ ਜੇ ਤੇ ਸਾਡਾ ਜਿਹੜਾ ਪੈਸਾ ਹੈ ਉਹ ਬਰਬਾਦ ਵੀ ਨਾ ਹੋਵੇ। ਮੇਰਾ ਨਾਮ ਮਲਕੀਤ ਸਿੰਘ ਹੈ ਜੀ। ਅਸੀਂ ਜ਼ਿਲ੍ਹਾ ਸੰਗਰੂਰ ਧੂਰੀ ਤੋਂ ਆਏ ਹਾਂ। ਅਸੀਂ ਸਾਡੀਆਂ 2 ਬੇਟੀਆਂ ਸੀਗੀਆਂ, ਇੱਕ ਮੇਰੇ ਦੋਸਤ ਦੀ ਬੇਟੀ ਹੈ, ਇੱਕ ਮੇਰੀ ਰਿਲੇਟਿਵ ਸੀਗੀ ਤੇ ਸਾਡੀਆਂ ਜੀ ਡਾਇਰੈਕਟ ਟਿਕਟਾਂ ਮਤਲਬ ਅੰਮ੍ਰਿਤਸਰ ਤੋਂ ਟੋਰਾਂਟੋ ਦੀ ਸੀਗੀਆਂ। ਕੋਈ ਉਹਦੇ ਵਿੱਚ ਇਹ ਨਹੀਂ ਸੀਗਾ ਵੀ ਕਿਤੇ ਰਸਤੇ ਦੇ ਵਿੱਚ ਹੋਲਡ ਹੈ ਜਾਂ ਕੁਛ ਹੈ। ਉਸ ਤੋਂ ਬਾਅਦ ਜਦ ਅਸੀਂ ਇੱਥੇ ਕੱਲ੍ਹ 4 ਵਜੇ ਪਹੁੰਚ ਗਏ ਜੀ, 5-5:30 ਵਜੇ ਬੱਚੇ ਅੰਦਰ ਚਲੇ ਗਏ ਏਅਰਪੋਰਟ ਦੇ। ਉਹ ਤੋਂ ਬਾਅਦ ਜੀ ਪਤਾ ਲੱਗਿਆ ਵੀ ਇੱਥੋਂ ਇਹ ਦੁਬਈ ਭੇਜੀ ਜਾਂਦੇ ਆ, ਕਿੱਦਾਂ ਕਰੀ ਜਾਂਦੇ ਆ, ਸਾਨੂੰ ਕੋਈ ਸਮਝ ਨਹੀਂ ਆਈ ਗੱਲ ਦੀ। ਇੱਕ ਬੇਟੀ ਸਾਡੀ ਜਿਹੜੀ ਹੈ ਉਹ ਇਹਨਾਂ ਨੇ ਜਹਾਜ਼ 'ਚ ਬਿਠਾ ਕੇ ਉੱਥੇ ਦੁਬਈ ਉਤਾਰ ਦਿੱਤੀ ਹੈ। ਸਾਨੂੰ ਨਹੀਂ ਪਤਾ ਵੀ ਉਹਨਾਂ ਦਾ ਕੀ ਹਾਲ ਹੈ, ਬੱਚਿਆਂ ਦਾ ਕੀ ਨਹੀਂ। 2 ਜਹਾਜ਼ਾਂ ਦੇ ਵਿੱਚ ਬੱਚੇ ਇਹਨਾਂ ਨੇ ਦੁਬਈ ਭੇਜ ਦਿੱਤੇ। ਤਕਰੀਬਨ 65-70 ਦੇ ਕਰੀਬ ਬੱਚੇ ਇਹਨਾਂ ਨੇ ਬਾਹਰ ਕੱਢ ਦਿੱਤੇ। ਕਿਸੇ ਨੂੰ ਤੇਰੀ ਫੋਟੋ ਕਾਪੀ ਕਲਰਡ ਨਹੀਂ ਹੈ, ਕਿਸੇ ਨੂੰ ਤੇਰਾ ਮੈਡੀਕਲ ਨਹੀਂ ਹੈ। ਮੈਡੀਕਲ ਤੇ ਜੀ ਅੰਬੈਸੀ ਵਾਲਾ ਦੇਖਦਾ ਜਦ ਵੀਜ਼ਾ ਲਾਉਂਦਾ, ਵੀਜ਼ਾ ਅਫਸਰ ਦਾ ਕੰਮ ਹੈ ਮੈਡੀਕਲ ਦੇਖਣਾ ਜਾਂ ਉਹਦਾ ਕੋਈ ਇੰਸ਼ੋਰੈਂਸ ਵੇਖਣਾ। ਇੱਥੇ ਤਾਂ ਸਿਰਫ ਕੰਮ ਇਹਨਾਂ ਨੇ ਤਾਂ ਵੀਜ਼ਾ ਦੇਖ ਕੇ ਟਿਕਟ ਵੇਖ ਕੇ ਤੇ ਭੇਜਣਾ ਹੁੰਦਾ ਬੰਦੇ ਨੂੰ। ਏਅਰਪੋਰਟ ਦਾ ਤਾਂ ਕੰਮ ਨਹੀਂ ਜੀ ਕੋਈ। ਇਹ ਹਾਂਜੀ ਮੈਮ, ਕੀ ਨਾਮ ਹੈ? ਮੇਰਾ ਨਾਮ ਮਲਕੀਤ ਕੌਰ ਹੈ ਜੀ। ਕਿੱਥੋਂ ਦੇ ਰਹਿਣ ਵਾਲੇ ਜੀ? ਧੂਰੀ ਜੀ ਦੇ ਰਹਿਣ ਵਾਲੇ ਹਾਂ। ਕਿੱਥੇ ਤੁਹਾਡੇ ਬੱਚੇ ਨੇ ਕਿੱਥੇ ਜਾਣਾ ਸੀ? ਸਾਡੇ ਬੱਚੇ ਨੇ ਟੋਰਾਂਟੋ ਜਾਣਾ ਸੀ ਜੀ। ਤਾਂ ਕੀ ਅੱਜ ਇੱਥੇ ਫਸੇ ਕਿਉਂ ਹੋਏ, ਕੀ ਕਾਰਨ ਦੱਸਿਆ ਜਾਵੇ? ਫਸੇ ਤਾਂ ਵੀਰ ਜੀ ਅਸੀਂ ਇੱਥੋਂ ਸਾਡੀ ਟਿਕਟ ਦੀ ਬੁਕਿੰਗ ਹੋਈ ਸੀ, ਬੇਟੀ ਨੇ ਟੋਰਾਂਟੋ ਜਾਣਾ ਸੀ ਤੇ ਬਾਅਦ ਵਿੱਚ ਪਤਾ ਲੱਗਦਾ ਹੈ ਕਿ 10:30 ਵਜੇ ਵੀ ਇਹਦਾ ਜੋ ਵੀ ਵੀਜ਼ਾ ਉਹ ਦੁਬਈ ਦਾ ਲੱਗ ਰਿਹਾ 2 ਮਹੀਨੇ ਦਾ। ਤੇ ਬੇਟੀ ਨੇ ਅੰਦਰੋਂ ਕਾਲ ਕੀਤੀ ਵੀ ਇਸ ਤਰ੍ਹਾਂ ਹੋ ਰਿਹਾ ਤੇ ਇਸ ਤੋਂ ਬਾਅਦ ਤਾਂ ਸਾਰੇ ਪੇਰੈਂਟਸ ਸਭ ਪਰੇਸ਼ਾਨ ਹੋ ਗਏ ਵੀ ਕੀ ਚੱਕਰ ਚੱਲ ਰਿਹਾ ਹੈ ਔਰ ਕੋਈ ਵੀ ਅੰਦਰੋਂ ਕੋਈ ਜਵਾਬ ਨਹੀਂ ਆ ਰਿਹਾ। ਕਾਰਨ ਕੀ ਦੱਸ ਰਹੇ ਨੇ? ਕਾਰਨ ਅਲੱਗ-ਅਲੱਗ ਕਾਰਨ ਨੇ। ਕਈ ਬੱਚਿਆਂ ਨੂੰ ਕਹਿ ਰਹੇ ਕੁਝ ਕਹਿ ਰਹੇ ਨੇ, ਕਿਸੇ ਨੂੰ ਕੁਝ ਕਹਿ ਰਹੇ ਨੇ। 65 ਬੱਚਿਆਂ ਨੂੰ ਤਾਂ ਬਿਲਕੁਲ ਹੀ ਐਂ ਕਹਿ ਦਿੱਤਾ ਵੀ ਤੁਹਾਡਾ ਕੋਈ ਉਹ ਨਹੀਂ ਹੋ ਸਕਦਾ, ਕੋਈ ਕਿਸੇ ਦਾ ਮੈਡੀਕਲ ਰਿਪੋਰਟ ਦੀ ਕੱਢ ਰਹੇ ਨੇ, ਜਦੋਂ ਉੱਧਰ ਦੀ ਸਰਕਾਰ ਨੇ ਵੀਜ਼ਾ ਦਿੱਤਾ ਤਾਂ ਕੁਝ ਸੋਚ ਸਮਝ ਕੇ ਹੀ ਦਿੱਤਾ ਹੋਣਾ। ਹੁਣ ਅੱਜ ਇੱਥੇ ਤੁਹਾਨੂੰ ਕਾਰਨ ਕੀ ਦੱਸਿਆ ਜਾ ਰਿਹਾ ਕਿ ਬੱਚਿਆਂ ਨੂੰ ਅੰਦਰ ਕਿਉਂ ਜਾਣ ਦਿੱਤਾ ਜਾ ਰਿਹਾ? ਬੱਚਿਆਂ ਨੂੰ ਕਹਿੰਦੇ ਤੁਹਾਡਾ ਕਨਫਰਮ ਹੀ ਨਹੀਂ ਹੈ, ਕਿਸੇ ਨੂੰ ਕਹਿੰਦੇ ਟਿਕਟ ਕਨਫਰਮ ਨਹੀਂ ਹੈ, ਕਿਸੇ ਨੂੰ ਕਹਿੰਦੇ ਤੁਹਾਡਾ ਵੀ ਜੋ ਕੋਵਿਡ-19 ਦਾ ਜੋ ਟੈਸਟ ਹੈ ਤੁਹਾਡਾ ਉਹ ਸਹੀ ਨਹੀਂ ਹੈ, ਕਿਸੇ ਨੂੰ ਕਹਿ ਰਹੇ ਨੇ ਤੁਹਾਡੀ ਰਿਪੋਰਟ ਸਹੀ ਨਹੀਂ ਹੈ। ਤੁਹਾਡੇ ਵੱਲੋਂ ਸਾਰੇ ਡਾਕੂਮੈਂਟਸ ਪੂਰੇ ਨੇ? ਸਾਡੇ ਵੱਲੋਂ ਸਾਰੇ ਡਾਕੂਮੈਂਟ ਪੂਰੇ ਨੇ। ਤਾਂ ਮੰਗ ਕੀ ਕਰਦੇ ਹੋ? ਸਾਡੀ ਤਾਂ ਮੰਗ ਇਹੀ ਆ ਵੀ ਜੋ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ। ਸਾਨੂੰ ਪੈਸਿਆਂ ਦੀ ਜ਼ਰੂਰਤ ਨਹੀਂ ਵੀ ਇਹ ਸਾਨੂੰ ਪੈਸੇ ਵਾਪਸ ਕਰਨ। ਸਾਡਾ ਬੱਚਾ ਸਹੀ ਸਲਾਮਤ ਜੋ ਅਸੀਂ ਕਰਨਾ ਚਾਹੁੰਦੇ ਸੀ, ਬੱਚੇ ਨੂੰ ਭੇਜਣਾ ਚਾਹੁੰਦੇ, ਸਾਡੇ ਬੱਚੇ ਨੂੰ ਭੇਜਿਆ ਜਾਵੇ। ਕੀ ਨਾਮ ਤੁਹਾਡਾ? ਹਾਂਜੀ, ਮੇਰਾ ਨਾਮ ਗੋਬਿੰਦ ਸ਼ਰਮਾ ਹੈ ਜੀ। ਅੱਜ ਅੰਮ੍ਰਿਤਸਰ ਏਅਰਪੋਰਟ ਤੇ ਕੀ? ਹਾਂਜੀ, ਅੰਮ੍ਰਿਤਸਰ ਏਅਰਪੋਰਟ ਤੇ ਮੈਂ ਕੱਲ੍ਹ ਦੇ ਅਸੀਂ ਇਕੱਠੇ ਹੋਏ ਹਾਂ ਜੀ। ਇੱਥੇ ਆਪਣੇ ਬੱਚਿਆਂ ਨੂੰ ਛੱਡਣ ਆਏ ਸੀ ਆਪਾਂ, ਸਾਰੇ ਪੇਰੈਂਟਸ ਹੈਗੇ ਆ। ਠੀਕ ਹੈ ਜੀ। ਕਿੱਥੇ ਜਾਣਾ ਸੀ ਤੁਹਾਡੇ? ਬੱਚਿਆਂ ਨੇ ਜਾਣਾ ਸੀ ਜੀ ਕੈਨੇਡਾ, ਟੋਰਾਂਟੋ। ਤੇ ਪਹਿਲਾਂ ਤਾਂ ਇਹਨਾਂ ਦੀ ਜਿਹੜੀ ਏਅਰਪੋਰਟ ਦੀ ਸੀਗੀ, ਇਹਨਾਂ ਨੇ ਸਾਨੂੰ ਪਹਿਲੀ ਤਰੀਕ ਦੀਆਂ ਟਿਕਟਾਂ ਬੁੱਕ ਕੀਤੀਆਂ ਹੋਈਆਂ ਸੀਗੀਆਂ। ਇਹਨਾਂ ਨੇ ਸਾਨੂੰ ਕਿਹਾ ਵੀ ਸਿੱਧੀ ਤੁਹਾਡੀ ਟੋਰਾਂਟੋ ਦੀ ਫਲਾਈਟ ਹੈਗੀ ਹੈ, ਅੰਮ੍ਰਿਤਸਰ ਤੋਂ ਡਾਇਰੈਕਟ ਟੋਰਾਂਟੋ ਹੈਗੀ ਆ। ਫਿਰ ਸਾਨੂੰ 19 ਤਰੀਕ ਨੂੰ ਦੁਪਹਿਰ ਨੂੰ 12 ਵਜੇ ਇਹਨਾਂ ਨੇ ਇੰਟੀਮੇਸ਼ਨ ਦਿੱਤੀ ਹੈ ਕਿ ਬੱਚਿਆਂ ਦੇ ਟਰੈਵਲ ਸਪੋਰਟ ਲੈਟਰ ਔਰ ਬੱਚਿਆਂ ਦੇ ਪਾਸਪੋਰਟ ਦੀਆਂ ਕਾਪੀਆਂ ਸਾਨੂੰ ਭੇਜ ਦਿਓ। ਤੁਹਾਡੀ ਜਿਹੜੀ ਫਲਾਈਟ ਹੈ ਉਹ ਡਾਇਰੈਕਟ ਉੱਥੋਂ ਹੋ ਕੇ ਜਾਣੀ ਹੈ ਜੀ, ਵਾਇਆ ਰਸਲ ਖੇਮਾ ਜੀ। ਹਾਂਜੀ, ਤੇ ਸਪਾਈਸ ਜੈਟ ਦੀ ਫਲਾਈਟ ਸੀਗੀ ਇਹ। ਸਪਾਈਸ ਜੈਟ ਕਹਿੰਦੇ ਰਸਲ ਖੇਮਾ। ਅਸੀਂ ਉਹਨਾਂ ਨੂੰ ਡਾਕੂਮੈਂਟਸ ਵਗੈਰਾ ਸਭ ਕੁਝ ਭੇਜ ਦਿੱਤੇ। ਉਸ ਤੋਂ ਬਾਅਦ ਅਸੀਂ ਜਦੋਂ ਇੱਥੇ ਆਏ ਹਾਂ 4 ਵਜੇ ਅੰਦਰ ਐਂਟਰ ਹੋਏ ਹਾਂ। 4 ਵਜੇ ਤੋਂ ਲੈ ਕੇ ਰਾਤੀ 9:30 ਵਜੇ ਤੱਕ ਸਾਡੇ ਬੱਚੇ 10 ਵਜੇ ਤੱਕ ਲਾਈਨ 'ਚ ਲੱਗੇ ਰਹੇ ਆ। 10 ਵਜੇ ਤੱਕ ਸਾਡੇ ਬੱਚਿਆਂ ਦੀ ਕੋਈ ਉਹਨਾਂ ਨੇ ਉਹ ਨਹੀਂ ਕੀਤੀ ਹੈਗੀ, ਲਾਈਨ 'ਚ ਲਗਾਤਾਰ ਹੀ ਲੱਗੇ ਰਹੇ ਉਹ। ਠੀਕ ਹੈ ਜੀ। ਉਸ ਤੋਂ ਬਾਅਦ ਕਦੀ ਕਿਸੇ ਦਾ ਕਰੋਨਾ ਟੈਸਟ ਦਾ ਕੋਈ ਚੱਕਰ ਮਾੜਾ ਜਿਹਾ, ਜਿਸ ਨੂੰ ਇੱਕ ਸੈਂਪਲ ਤੁਹਾਨੂੰ ਮੈਂ ਦਿਖਾਉਂਦਾ ਜੀ। ਇਹ ਕੁੜੀ 4 ਘੰਟੇ 5 ਘੰਟੇ ਲਾਈਨ 'ਚ ਲੱਗੀ ਰਹੀ ਹੈ। ਠੀਕ ਹੈ ਜੀ। ਇਹਦਾ ਕਰੋਨਾ ਟੈਸਟ ਦੀ ਰਿਪੋਰਟ ਸੀਗੀ। ਇਹ ਕਰੋਨਾ ਦੀ ਟੈਸਟ ਦੀ ਰਿਪੋਰਟ ਬੱਚੀ ਪਹਿਲਾਂ ਬਲੈਕ ਐਂਡ ਵਾਈਟ ਲੈ ਗਈ। ਠੀਕ ਹੈ। ਜਦ ਕਿ ਇਹਦੇ ਨਾਲ ਇੱਕ ਹੋਰ ਬੱਚੀ ਟਰੈਵਲ ਕਰ ਰਹੀ ਸੀਗੀ, ਇੱਕ ਦੇ ਬੱਚੇ ਨਾਲ ਹੋਰ ਟਰੈਵਲ ਕਰ ਰਹੀ ਸੀ, ਉਹ ਸੇਮ ਬੱਚੀ ਇਸੇ ਬਲੈਕ ਐਂਡ ਵਾਈਟ 'ਤੇ ਨਗਾਈ ਉਹਨਾਂ ਨੇ। ਠੀਕ ਹੈ ਜੀ। ਇਸ ਬੱਚੇ ਨੂੰ ਕਿਹਾ ਗਿਆ ਹਰਾਸਮੈਂਟ ਕਰਨ ਲਈ ਕਿ ਤੁਸੀਂ ਆਪਣਾ ਪੇਪਰ ਲੈ ਕੇ ਆ ਕਲਰਡ। ਠੀਕ ਹੈ ਜੀ। ਇਹ ਬੱਚੀ ਕਾਰ ਵਿੱਚੋਂ ਕਲਰਡ ਪੇਪਰ ਲੈਣ ਗਈ ਹੈ ਤਾਂ ਜਦੋਂ ਆਉਂਦਿਆਂ ਨੂੰ ਇਹਨਾਂ ਨੂੰ ਕਹਿ ਦਿੱਤਾ ਜੀ ਤੁਹਾਡੀ ਤਾਂ ਫਲਾਈਟ ਚਲੀ ਗਈ, ਜਦ ਕਿ ਉਹ ਫਲਾਈਟ 4 ਘੰਟੇ ਬਾਅਦ ਬੋਰਡ ਹੋਈ ਹੈ ਜੀ। ਇਹ ਹਰਾਸਮੈਂਟ ਹੋ ਰਹੀ ਹੈ ਜੀ। ਕਿੰਨੇ ਬੱਚੇ ਫਸੇ ਹੋਏ?
ਇਸ ਵੇਲੇ ਕੋਈ ਹੈਗੇ ਆ ਜੀ 40 ਤੋਂ 50 ਦੇ ਵਿੱਚ ਬੱਚੇ ਹੈਗੇ ਆ ਜੀ। ਸਭ ਨੂੰ ਇਹੀ ਕਾਰਨ ਦੱਸਿਆ ਜਾ ਰਿਹਾ। ਅਲੱਗ-ਅਲੱਗ ਜਿਸ ਤਰ੍ਹਾਂ ਕਿਸੇ ਦਾ ਮੈਡੀਕਲ ਹੈ, ਕਿਸੇ ਦਾ ਕੁਛ ਹੈ, ਕਿਸੇ ਨੂੰ ਕਹਿੰਦੇ ਆ ਕਿ ਤੁਹਾਨੂੰ ਬਾਹਰੋਂ ਹਲੇ ਤੁਹਾਡਾ ਵੀਜ਼ਾ ਨਹੀਂ, ਕਰੋਨਾ ਦੀ ਰਿਪੋਰਟ ਦਾ ਚੱਕਰ ਕੋਈ ਪਾ ਰਿਹਾ ਕੋਈ, ਜਦਕਿ ਸਭ ਕੁਛ ਹੈਗਾ ਆ। ਮੇਰਾ ਨਾਮ ਅਕਸ਼ਦੀਪ ਕੌਰ ਹੈ। ਕਿੱਥੋਂ ਦੇ ਰਹਿਣ ਵਾਲੇ ਹੋ? ਅਸੀਂ ਸੰਗਰੂਰ ਜ਼ਿਲ੍ਹੇ ਦੇ ਰਹਿਣ ਵਾਲੇ ਹਾਂ। ਅੰਮ੍ਰਿਤਸਰ 에ਅਰਪੋਰਟ ਤੇ ਕਦੋਂ ਦੇ ਬੈਠੇ ਹੋ? ਅਸੀਂ ਕੱਲ ਤੋਂ ਬੈਠੇ ਹਾਂ। ਕੱਲ ਸ਼ਾਮ ਸਾਡੀ 4:30 ਵਜੇ ਐਂਟਰੀ ਹੋ ਗਈ ਸੀ ਤੇ ਅੱਜ ਹੁਣ ਤੱਕ ਹੋ ਰਹੀ ਹੈ। ਕਿੱਥੇ ਜਾਣਾ ਸੀ ਤੁਸੀਂ? ਅਸੀਂ ਅੰਮ੍ਰਿਤਸਰ ਤੋਂ ਸਿੱਧਾ ਟੋਰਾਂਟੋ ਦੀ ਫਲਾਈਟ ਸੀਗੀ 19 ਅਪ੍ਰੈਲ ਦੀ। ਤਾਂ ਕੀ ਅੱਜ ਤੱਕ ਰੋਕਿਆ ਕਿਉਂ ਗਿਆ ਇੱਥੇ? ਐਕਚੁਅਲੀ ਅਸਲ ਸਾਡੀ 19 ਅਪ੍ਰੈਲ ਦੀ 9:30 ਵਜੇ ਦੀ ਫਲਾਈਟ ਸੀਗੀ ਤੇ ਸਾਨੂੰ ਪਤਾ ਲੱਗਿਆ ਹੋ ਰਿਹਾ ਕਿ ਅਸੀਂ ਦੁਬਈ ਦੇ ਵਿੱਚ ਰੁਕ ਕੇ ਜਾਣਾ ਹੈ, ਇਸ ਕਰਕੇ ਮੈंने ਆਪਣੀ ਫਲਾਈਟ ਨਹੀਂ ਲਈ ਹੈਗੀ। ਉਹਨਾਂ ਨੇ ਸਾਨੂੰ ਰੀਜ਼ਨ ਦਿੱਤਾ ਹੈ ਕਿ ਸਾਨੂੰ ਦੁਬਈ ਦਾ ਵੀਜ਼ਾ ਨਹੀਂ ਮਿਲਿਆ। ਕਈ ਬੱਚਿਆਂ ਨੂੰ ਉਹਨਾਂ ਦੀ ਕਰੋਨਾ ਪੋਜ਼ਿਟਿਵ ਐਂਡ ਨੈਗੇਟਿਵ ਰਿਪੋਰਟ ਕਰਕੇ ਰੁਕਿਆ ਗਿਆ। ਤੁਹਾਡੀ ਕਰੋਨਾ ਰਿਪੋਰਟ ਨੈਗੇਟਿਵ ਸੀ ਕਿ ਪੋਜ਼ਿਟਿਵ ਸੀ? ਮੇਰੀ ਕਰੋਨਾ ਰਿਪੋਰਟ ਨੈਗੇਟਿਵ ਸੀ। ਤਾਂ ਹੁਣ ਤੁਹਾਨੂੰ ਕਿਹਾ ਕੀ ਜਾ ਰਿਹਾ ਕਿ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ? ਮੈਨੂੰ ਕਿਹਾ ਜਾ ਰਿਹਾ ਕਿ ਮੇਰਾ ਦੁਬਈ ਦਾ ਵੀਜ਼ਾ ਅਪਰੂਵਲ ਨਹੀਂ ਹੋਇਆ, ਜਦਕਿ ਮੈਂ ਉਹ ਅਪਲਾਈ ਹੀ ਨਹੀਂ ਕੀਤਾ ਸੀ। ਅੱਛਾ, ਤੇ ਜਿਹੜਾ ਕੈਨੇਡਾ ਦਾ ਵੀਜ਼ਾ ਸੀ ਉਸ ਦੇ ਬਾਰੇ ਕੀ ਕਿਹਾ ਜਾ ਰਿਹਾ? ਕੈਨੇਡਾ ਦੇ ਵੀਜ਼ਾ ਰਿਗਾਰਡਿੰਗ ਕੋਈ ਵੀ ਗੱਲ ਨਹੀਂ ਕੀਤੀ ਕਿਉਂਕਿ ਮੇਰਾ ਆਲਰੇਡੀ ਅਪਰੂਵ ਸੀ। ਜਸਟ ਦੁਬਈ ਦੇ ਵੀਜ਼ਾ ਦੀ ਰਿਗਾਰਡਿੰਗ ਹੀ ਚੱਲ ਰਹੀ ਹੈ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ, ਇੰਡੋਜ਼ ਟੀਵੀ, ਆਸਟ੍ਰੇਲੀਆ।